ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਜ਼ਖਮ ਐਸੇ ਹੁੰਦੇ ਆ ਜਿਹੜੇ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਹੱਲੇ ਰਹਿੰਦੇ ਆ। ਸਾਲ 1984 'ਚ ਸਮੇਂ ਦੀਆਂ ਸਰਕਾਰਾਂ ਵੱਲੋਂ ਦਿੱਤੇ ਗਏ ਸਿੱਖ ਕੌਮ ਨੂੰ ਜ਼ਖਮ ਐਸੇ ਆ ਜਿਨ੍ਹਾਂ ਦਾ 40 ਵਰ੍ਹੇ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਅਜੇ ਤੱਕ ਇਨਸਾਫ ਨਹੀਂ ਮਿਲ ਸਕਿਆ। ਚਾਹੇ ਜੂਨ 1984 ਦੀ ਗੱਲ ਕਰ ਲਓ, ਚਾਹੇ ਨਵੰਬਰ 1984 ਦੀ ਗੱਲ ਕਰ ਲਓ। ਅੱਜ ਅਸੀਂ ਇੱਥੇ ਬ੍ਰਿਸਬੇਨ ਗੁਰਦੁਆਰਾ ਸਾਹਿਬ ਖੜ੍ਹੇ ਹਾਂ, ਜਿੱਥੇ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ ਪ੍ਰਦਰਸ਼ਨੀ ਲਾਈ ਗਈ ਆ। ਅਤੇ ਇਸ ਵਰਤਾਰੇ ਨੂੰ ਅਸੀਂ ਵੱਡਾ ਤੀਜਾ ਘੱਲੂਘਾਰਾ ਵੀ ਕਹਿੰਦੇ ਹਾਂ, ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਆਪਣੇ ਜਿਹੜੇ ਸਮੇਂ ਦੀ ਤਾਕਤ ਵਰਤ ਕੇ ਟੈਂਕਾਂ ਤੋਪਾਂ ਨੂੰ ਅਕਾਲ ਤਖਤ ਸਾਹਿਬ ਦੇ ਵੱਲ ਮੂੰਹ ਕਰਕੇ ਅਤੇ ਸਿੱਖ ਕੌਮ ਦੇ ਹਿਰਦੇ 'ਤੇ, ਸਿੱਖ ਕੌਮ ਦੇ ਦਿਲ 'ਤੇ ਵਾਰ ਕੀਤਾ। ਅਤੇ ਇਹਨਾਂ ਸਭ ਯੋਧਿਆਂ ਦੇ ਯਾਦ ਦੇ ਵਿੱਚ ਹਰ ਸਾਲ ਇਹ ਪ੍ਰਦਰਸ਼ਨੀ ਲੱਗਦੀ ਆ। ਇਸ ਵਾਰ ਵੀ ਅਸੀਂ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਪਹੁੰਚੇ ਹਾਂ। ਆਓ ਗੱਲਬਾਤ ਕਰਦੇ ਹਾਂ ਇੱਥੋਂ ਦੀ ਸੰਗਤ ਦੇ ਨਾਲ। ਮੇਰੇ ਨਾਲ ਇਸ ਵੇਲੇ ਸਰਦਾਰ ਕੁਲਜੀਤ ਸਿੰਘ ਖੋਸਾ ਹੁਣੀ ਖੜ੍ਹੇ ਆ, ਜਿਹੜੇ ਕੁਈਨਜ਼ਲੈਂਡ ਸਿੱਖ ਸੰਸਥਾ ਦੇ ਮੈਂਬਰ ਆ। ਅਤੇ ਇਹ ਜਿਹੜੀ ਪ੍ਰਦਰਸ਼ਨੀ ਜਿਹੜੀ ਆ ਉਹ ਬ੍ਰਿਸਬੇਨ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ, ਕੁਈਨਜ਼ਲੈਂਡ ਸਿੱਖ ਦੇ ਸਹਿਯੋਗ ਨਾਲ ਇਹ ਪ੍ਰਦਰਸ਼ਨੀ ਲਾਈ ਜਾਂਦੀ ਆ। ਆਓ ਵੀਰ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵੀਰ ਜੀ ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਕਿ 40 ਵਰ੍ਹੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ। ਹਰ ਸਾਲ ਜਿਹੜੀ ਇਹ ਪ੍ਰਦਰਸ਼ਨੀ ਆਪਾਂ ਲਾਉਂਦੇ ਹਾਂ। ਸਾਡਾ ਮਨੋਰਥ ਇਹ ਆ ਕਿ ਜਿਹੜਾ 1984 ਜੋ ਕੁਛ ਵੀ ਸਿੱਖ ਕੌਮ ਦੇ ਨਾਲ ਵਾਪਰਿਆ, ਉਹਦਾ ਜਿਹੜਾ ਸੁਨੇਹਾ ਆ, ਉਹਦਾ ਜਿਹੜਾ ਮੈਸੇਜ ਹੈ, ਉਹ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕੀਏ। ਤੁਸੀਂ ਆਹ ਜਿਹੜੀ ਪ੍ਰਦਰਸ਼ਨੀ ਲਾਈ ਹੈ, ਇਹ ਵੀ ਮੈਨੂੰ ਲੱਗਦਾ ਕਿ ਇਸੇ ਮੰਤਵ ਦਾ ਹਿੱਸਾ ਆ। ਹਾਂਜੀ ਬਿਲਕੁਲ ਜੀ। ਜੋ ਕੁਝ ਸਾਡੇ ਨਾਲ ਵਾਪਰਿਆ ਅਤੇ ਉਹ ਸਾਡਾ ਫਰਜ਼ ਵੀ ਬਣਦਾ ਹੈ ਅੱਗੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਜੀ। ਅਤੇ ਇਹ ਸਭ ਮੈਂ ਪਹਿਲਾਂ ਤਾਂ ਧੰਨਵਾਦ ਕਰਾਂ ਸਾਡੇ ਕੁਈਨਜ਼ਲੈਂਡ ਸਿੱਖ ਜਥੇਬੰਦੀ ਦਾ, ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਨੇ ਹਿੰਮਤ ਮਾਰੀ ਆ। ਫਿਰ ਗੁਰਦੁਆਰਾ ਸਾਹਿਬ ਬ੍ਰਿਸਬੇਨ ਦੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਸੋ ਬਾਕੀ ਬਾਈ ਜੀ ਆਪਣੇ ਇਤਿਹਾਸ ਦੀ ਗੱਲ ਹੁੰਦੀ ਆ ਕਿ ਉਹਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਨਾ ਹੀ ਪੈਂਦਾ। ਸੋ ਜੇ ਨਾ ਤੋਰਾਂਗੇ ਤਾਂ ਫਿਰ ਗੱਲਬਾਤ ਉੱਥੇ ਹੀ ਰੁਕ ਜਾਂਦੀ ਆ ਜਾਂ ਖਤਮ ਹੋ ਜਾਂਦੀ ਆ ਕਹਾਣੀ। ਜਿਵੇਂ ਆਪਾਂ ਇੱਕ ਕਿਸੇ ਵੀਰ ਨੇ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਸੀਗੀ ਕਿ ਜਿਹੜਾ ਇਹ ਕੋਕਾ ਕੋਲਾ ਡਰਿੰਕ ਹੈ, ਵੀ ਜੇ ਆਪਾਂ ਉਹ ਕੀ ਕਰਦੇ ਆ ਕਿ ਮਿਲੀਅਨਸ ਡਾਲਰ ਜਿਹੜੇ ਆ ਉਹਦੀ ਐਡਸ 'ਤੇ ਲਾਉਂਦੇ ਨੇ, ਠੀਕ ਹੈ ਜੀ। ਅਤੇ ਜੇ ਉਹ ਐਡਸ ਨਾ ਦੇਣ ਤਾਂ ਕੀ ਇਹ ਹੋ ਸਕਦਾ ਵੀ ਲੋਕ ਪੀਣੋਂ ਹਟ ਜਾਣਗੇ? ਕਿਉਂਕਿ ਇੰਨੀ ਫੇਮਸ ਆ, ਉਹ ਤਾਂ ਬਿਲਕੁਲ ਪੀਣੋਂ ਹਟ ਜਾਣਗੇ, ਕਿਉਂਕਿ ਜਦੋਂ ਅਗਲੀ ਪੀੜ੍ਹੀ ਆਵੇਗੀ ਉਹਨਾਂ ਦੇ ਚੇਤੇ ਵੀ ਨਹੀਂ ਰਹਿਣਾ ਕਿ ਕੀ ਹੋਣਾ, ਹੈ ਨਾ ਜੀ। ਸੋ ਇਸੇ ਤਰ੍ਹਾਂ ਬਈ ਚਲੋ ਇਹ ਐਗਜ਼ਾਮਪਲ ਹੋਰ ਆਪਾਂ ਨਾਲ ਮੈਚ ਨਹੀਂ ਕਰ ਸਕਦੇ, ਕਿਉਂ ਜੇ ਆਪਾਂ ਹੁਣ ਨਹੀਂ ਗੱਲ ਅੱਗੇ ਤੋਰੀ ਰੱਖਾਂਗੇ ਤਾਂ ਆਉਣ ਵਾਲੀ ਪੀੜ੍ਹੀ ਦੇ ਵਾਕਿਆ ਕੁਛ ਵੀ ਚੇਤੇ ਨਹੀਂ ਰਹੂ। ਹਾਂਜੀ, ਇਹ ਦੇਖੋ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਵੀ ਇਸ ਵਕਤ ਇਹ ਪ੍ਰਦਰਸ਼ਨੀ ਦੇਖ ਰਹੀ ਆ। ਉਹਦੇ ਆਪਣੀ ਛੋਟੀ ਭੈਣ ਨਾਲ ਗੱਲ ਕਰਦੇ ਆ। ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਅਸੀਂ ਤਾਂ ਖੈਰ ਅਸੀਂ ਵੀ ਉਸ ਸਮੇਂ ਤੋਂ ਬਾਅਦ ਜੰਮੇ, 1984 ਤੋਂ ਬਾਅਦ ਦੇ ਜੰਮੇ ਹੋਏ ਹਾਂ। ਤੁਸੀਂ ਤਾਂ ਕਾਫੀ ਛੋਟੇ ਹੋ, ਪਰ ਜਦੋਂ ਜਿਹੜੀ ਇਹ ਪ੍ਰਦਰਸ਼ਨੀ ਲੱਗੀ, ਇਹਦੀ ਜਿਹੜੀ ਹਿਸਟਰੀ ਆ ਇਹਦੇ ਬਾਰੇ ਥੋੜ੍ਹਾ ਦੱਸ ਸਕਦੇ ਹੋ ਤੁਸੀਂ ਵੀ 1984 ਦੇ ਵਿੱਚ ਅਸਲ ਦੇ ਵਿੱਚ ਹੋਇਆ ਕੀ? ਹਾਂਜੀ, ਇੰਡੀਅਨ ਗੌਰਮੈਂਟ ਨੇ ਆਪਣੇ ਸਿੱਖਾਂ 'ਤੇ ਅਟੈਕ ਕਰਵਾਇਆ ਸੀ ਕਿਉਂਕਿ ਉਹਨਾਂ ਦੀਆਂ ਕੁਛ ਮੰਗਾਂ ਸੀ ਅਤੇ ਉਹਨਾਂ ਨੇ ਉਹ ਪੂਰੀਆਂ ਨਹੀਂ ਸੀ ਕੀਤੀਆਂ ਅਤੇ ਕਹਿੰਦੇ ਸੀ ਕਿ ਅਸੀਂ ਸਲੇਵ ਹਾਂ ਇਸ ਕੰਟਰੀ ਦੇ। ਫਿਰ ਇਹਨਾਂ ਨੇ ਮੰਗਾਂ ਪੂਰੀਆਂ ਨਾ ਕਰਨ ਦੇ ਬਜਾਏ ਸਾਡੇ 'ਤੇ ਅਟੈਕ ਕੀਤਾ ਸੀ ਅਤੇ ਆਪਣੇ ਸਿੰਘਾਂ ਜਿਹੜੀਆਂ ਵੀ ਫੋਟੋਆਂ ਲੱਗੀਆਂ ਸਾਰੇ ਸਿੰਘਾਂ ਨੇ ਅੱਗੇ ਉਹਨਾਂ ਦੇ ਅਗੇਂਸਟ ਹੋਏ ਸੀਗੇ ਵੀ ਤੁਸੀਂ ਸਾਡੇ ਨਾਲ ਇੱਦਾਂ ਕਿਉਂ ਕਰਦੇ ਹੋ। ਬਿਲਕੁਲ ਵੀਰ ਜੀ, ਹਮੇਸ਼ਾ ਅਸੀਂ ਇਹ ਤਾਂ ਲਿਖ ਦਿੰਦੇ ਹਾਂ ਕਿ ਨੈਵਰ ਫੋਰਗੈਟ 1984, ਪਰ ਉਹ ਜਿਹੜਾ ਸੰਤਾਪ ਹੰਡਾਇਆ ਸਿੱਖ ਕੌਮ ਨੂੰ, ਜਿਹੜੀ ਪੀੜ ਹੰਡਾਈ ਹੈ। ਮੈਂ ਕਈ ਵਾਰ ਇੱਕ ਸਾਡੇ ਸਕੋਲਰ ਆ ਉਹਨਾਂ ਨੂੰ ਸੁਣ ਰਿਹਾ ਸੀ, ਉਹਨਾਂ ਦਾ ਜਿਹੜੀ ਗੱਲ ਕਰਨ ਦਾ ਜਿਹੜਾ ਤਰੀਕਾ ਸੀ, ਉਹਨਾਂ ਨੇ ਕਿਹਾ ਕਿ ਇਹ ਤਾਂ ਖੈਰ 1984 'ਚ ਅਸੀਂ ਸੰਤਾਪ ਇਹਨੂੰ ਕਹਿ ਦਿੰਦੇ ਹਾਂ, ਇਹ ਤਾਂ ਅਸਲ ਦੇ ਵਿੱਚ ਜਕਾਰੇ ਲਾਉਣ ਵਾਲੀ ਗੱਲ ਆ। ਕਿਉਂਕਿ 1984 ਦੇ ਵਿੱਚ ਜਦੋਂ ਮੁੱਠੀ ਭਰ ਸਿੰਘਾਂ ਨੇ ਆਪਣੇ ਸਿਰ ਦੇ ਕੇ ਟੈਂਕਾਂ ਤੋਪਾਂ ਦਾ ਮੂੰਹ ਮੋੜਿਆ ਅਤੇ ਇਹ ਫਿਰ ਉਹ ਚੜ੍ਹਦੀ ਕਲਾ ਵਾਲੀ ਜਿਹੜੀ ਬਾਤ ਆ ਉਹ ਸਿੱਖਾਂ ਨੇ ਪਾਈ। ਅਸੀਂ ਇਹ ਜਿਹੜਾ ਮੈਸੇਜ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੇਣ 'ਚ ਕਿੰਨਾ ਕੁ ਕਾਮਯਾਬ ਹੋਏ ਹਾਂ?
ਵੇਖੋ ਜੀ ਆਪੋ ਕਿੰਨਾ ਕੁ ਕਾਮਯਾਬ ਹੋਏ ਆ ਇਹ ਤਾਂ ਸਮਾਂ ਦੱਸੇਗਾ, ਪਰ ਸਾਰੇ ਹੀ ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਨੇ। ਵੱਖ-ਵੱਖ ਦੇਸ਼ਾਂ ਦੇ ਵਿੱਚ, ਪੰਜਾਬ ਦੇ ਵਿੱਚ ਸਾਰੇ ਹੀ ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਨੇ। ਜਿਸ ਤਰ੍ਹਾਂ ਤੁਸੀਂ ਜਿਸ ਇਤਿਹਾਸਕਾਰ ਦੀ ਐਗਜ਼ਾਮਪਲ ਦੱਸੀ ਆ, ਤੇ ਵੀਰ ਜਗਦੀਪ ਸਿੰਘ ਫਰੀਦਕੋਟ ਹੋਣੀ ਨੇ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਾਡਾ ਜਿਹੜਾ 18ਵੀਂ ਸਦੀ ਦਾ ਇਤਿਹਾਸ ਹੈ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ ਤਾਂ ਸਿੱਖ ਉਸ ਨੂੰ ਸੁਨਹਿਰਾ ਦੌਰ ਆਖਦੇ ਸਨ। ਤਾਂ 84 ਨੂੰ ਜਿਹੜਾ ਹੁਣ ਆਪਣਾ ਕਾਲਾ ਦੌਰ ਕਹਿੰਦੇ, ਕਾਲਾ ਦੌਰ ਨਹੀਂ ਸੀ, ਇਹ ਵੀ ਸਾਡਾ ਸੁਨਹਿਰਾ ਦੌਰ ਹੀ ਸੀਗਾ ਜੀ। ਜੀ ਬਿਲਕੁਲ, ਦਸ਼ਮੇਸ਼ ਪਿਤਾ ਨੇ ਸਾਨੂੰ ਹੁਕਮ ਦਿੱਤਾ ਕਿ ਅਸੀਂ ਜ਼ੁਲਮ ਦੇ ਅੱਗੇ ਜਿਹੜਾ ਸਿਰ ਝੁਕਾਉਣਾ ਨਹੀਂਗਾ, ਸਿਰ ਲੱਥ ਭਾਵੇਂ ਜਾਵੇ। ਤੇ ਜਿਹੜੀਆਂ ਜਿੰਨੇ ਵੀ ਸਿੰਘਾਂ ਦੀਆਂ ਫੋਟੋਆਂ ਲੱਗੀਆਂ ਇਹ ਉਸੇ ਚੜ੍ਹਦੀ ਕਲਾ ਦਾ ਪ੍ਰਤੀਕ ਆ ਕਿ ਉਹਨਾਂ ਨੇ ਜਿਹੜਾ ਜ਼ੁਲਮ ਆ ਉਹਦੇ ਅੱਗੇ ਸਿਰ ਨਹੀਂ ਝੁਕਾਇਆ। ਤੇ ਜਦੋਂ ਇਹ ਇੱਦਾਂ ਦੀਆਂ ਪ੍ਰਦਰਸ਼ਨੀਆਂ ਲੱਗਦੀਆਂ, ਤੁਸੀਂ ਜਿਹੜੇ ਨਿੱਕੇ ਨਿੱਕੇ ਬੱਚੇ ਆ ਇਹਨਾਂ ਵੱਲ ਵੇਖ ਕੇ ਜਾਂ ਤੁਹਾਡੇ ਵੱਲ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਤੁਸੀਂ ਘੱਟੋ ਘੱਟ ਸਾਡਾ ਉਹ ਇਤਿਹਾਸ ਜਿਹੜਾ ਆ ਉਹਨੂੰ ਚੇਤੇ ਰੱਖਦੇ ਹੋ। ਤੁਸੀਂ ਬੀਇੰਗ ਟੀਨੇਜਰ ਜਾਂ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਮੈਸੇਜ ਦੇਣਾ ਚਾਹੋਗੇ ਕਿ ਇਹ ਜਿਹੜਾ 1984 ਤੋਂ ਤੁਸੀਂ ਸਿੱਖਿਆ ਕੀ? ਕਦੇ ਵੀ ਹਾਰਨਾ ਨਹੀਂ ਚਾਹੀਦਾ। ਜੇ ਤੁਹਾਡੇ ਨਾਲ ਕੋਈ ਮਾੜਾ ਕਰ ਰਿਹਾ, ਤੁਸੀਂ ਅੱਗੇ ਉਹਨਾਂ ਦੇ ਅਗੇਂਸਟ ਹੋਣਾ ਚਾਹੀਦਾ ਅਤੇ ਆਪਣੇ ਪੰਜਾਬੀ ਕਮਿਊਨਿਟੀ ਲਈ ਹਮੇਸ਼ਾ ਖੜ੍ਹੇ ਹੋਣਾ ਚਾਹੀਦਾ। ਦੇਖੋ, ਪੰਜਾਬ ਜਿਹੜਾ ਸਿੱਖੀ ਦਾ ਜਿਹੜਾ ਖੂਨ ਆ, ਉਹ ਚਾਹੇ ਬੱਚਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਨਮੇ, ਪਰ ਜਿਹੜਾ ਉਹ ਖੂਨ ਆ ਉਹਦੇ ਅੰਦਰ ਉਹ ਚੜ੍ਹਦੀ ਕਲਾ ਵਾਲੀ ਬਾਤ ਹਮੇਸ਼ਾ ਉਹਦੇ ਅੰਦਰ ਰਹਿੰਦੀ ਆ। ਜਿਹੜੇ ਸਾਡੇ ਬੱਚੇ ਆ ਚਾਹੇ ਵਿਦੇਸ਼ਾਂ ਦੀ ਧਰਤੀ ਜਨਮੇ ਹੋਣ, ਪਰ ਇਹ ਜਿਹੜੇ ਸਿੱਖੀ ਤੋਂ ਕਦੇ ਬੇਮੁਖ ਨਹੀਂ ਹੁੰਦੇ। ਸਿੱਖੀ ਦਾ ਜਿਹੜਾ ਬੂਟਾ ਇਹਨਾਂ ਦੇ ਅੰਦਰ ਪ੍ਰਫੁੱਲਤ ਆ, ਅਤੇ ਜਿਹੜੀ ਸੋਚ ਆ ਇਹ ਜਿਹੜੀ ਬੱਚੀ ਨੇ ਹੁਣੇ ਗੱਲ ਕੀਤੀ ਹੈ, ਇਹ ਉਸੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸੋ ਜਿਹੜੀ ਸਾਡੀ ਨਵੀਂ ਪੀੜ੍ਹੀ ਆ, ਆਪਾਂ ਖਾਸ ਕਰਕੇ ਜੇ ਆਸਟ੍ਰੇਲੀਆ ਦੀ ਗੱਲ ਕਰ ਲਈਏ, ਬਾਹਰਲੇ ਦੇਸ਼ਾਂ ਜਦੋਂ ਅਸੀਂ ਪੰਜਾਬ ਤੋਂ ਦੂਰ ਬੈਠੇ ਹੁੰਦੇ ਆ ਤੇ ਉਹ ਜਿਹੜਾ ਮਾਹੌਲ ਦੇਣਾ, ਉਹ ਜਿਹੜਾ ਮੈਸੇਜ ਉਸ ਫੀਲ ਨਾਲ ਪਹੁੰਚਾਉਣਾ, ਉਹ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ। ਜਦੋਂ ਬੱਚੇ ਇਹ ਪ੍ਰਦਰਸ਼ਨੀ ਨੂੰ ਵੇਖਦੇ ਆ, ਉਹਨਾਂ ਨੂੰ ਵੇਖ ਕੇ ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਉਹਨਾਂ ਦੇ ਦਿਮਾਗਾਂ 'ਤੇ ਇਹ ਚੀਜ਼ ਅਸਰ ਕਰਦੀ ਹੈ? ਹਾਂਜੀ, ਕਾਫੀ ਇਹ ਬੱਚਿਆਂ ਦੇ ਲਈ ਆ ਖਾਸ ਕਰਕੇ ਤਾਂ, ਕਿਉਂਕਿ ਇਹਨਾਂ ਦੇ ਵਿੱਚ ਇੱਕ ਦੇਖਿਆ ਕਿ ਲੈਂਗੁਏਜ ਨੂੰ ਲੈ ਕੇ ਬੜੀ ਪ੍ਰੋਬਲਮ ਆ ਰਹੀ ਹੈ ਕਿ ਪੰਜਾਬੀ ਕਈ ਬੱਚਿਆਂ ਨੂੰ ਨਹੀਂ ਪੜ੍ਹਨੀ ਆਉਂਦੀ, ਫਿਰ ਦੋਨੋਂ ਹੀ ਹੁਣ ਲੈਂਗੁਏਜ ਦੇ ਵਿੱਚ ਰੱਖਿਆ, ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ। ਅਤੇ ਬੱਚਿਆਂ ਦਾ ਜਿਵੇਂ ਪਿਛਲੀ ਵਾਰ ਹੰਗਾਰਾ ਰਿਹਾ ਸੀਗਾ, ਤੁਸੀਂ ਦੇਖਿਆ ਹੋਣਾ ਕਿ ਇੱਕ ਬੱਚੀ ਦੇ ਨਾਨਾ ਜੀ ਸੀ, ਉਹ ਕਾਫੀ ਵੀਡੀਓ ਵਾਇਰਲ ਹੋਈ ਸੀ ਜਦੋਂ ਬੱਚੀ ਕਿਸ ਕਰ ਰਹੀ ਹੈ ਫੋਟੋ ਨੂੰ। ਅਤੇ ਹੋਰ ਬੱਚੇ ਇੱਥੇ ਮੈਂ ਦੇਖਿਆ ਜੀ, ਬੱਚੇ ਐਂ ਜੁੰਡਲੀ ਬਣਾ ਕੇ ਆਉਂਦੇ ਨੇ ਤਾਂ ਇੱਕ ਬੱਚਾ ਉਹਨਾਂ ਨੂੰ ਇਤਿਹਾਸ ਦੱਸਦਾ ਤਾਂ ਸਾਰੇ ਆਲੇ ਦੁਆਲੇ ਬੈਠੇ ਹੁੰਦੇ ਨੇ ਫੋਟੋ ਦੇ। ਸੋ ਕਾਫੀ ਵਧੀਆ ਫੀਡਬੈਕ ਆ। ਬਾਕੀ ਉਹੀ ਜੀ ਕਿ ਸਮੇਂ ਤੇ ਗਰਭ ਦੇ ਵਿੱਚ ਪਿਆ ਸਾਰਾ ਕੁਝ ਕਿ ਕੀ ਇਹਦਾ ਨਿਕਲਦਾ ਸਿੱਟਾ ਜੀ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ। ਸਭ ਤੋਂ ਪਹਿਲਾਂ ਤਾਂ ਤੁਸੀਂ ਹਰ ਵਰੇ ਜਿਹੜੀ ਮਿਹਨਤ ਕਰਦੇ ਹੋ, ਇਹ ਜਿਹੜਾ ਮੈਸੇਜ ਆ, ਜਿਹੜਾ ਸਾਡਾ ਇਤਿਹਾਸ ਆ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੰਨੀ ਸਾਰੀ ਮਿਹਨਤ ਕਰਕੇ ਇਹ ਸਾਰਾ ਕੁਝ ਇਕੱਠਾ ਕਰਕੇ ਇੱਥੇ ਪ੍ਰਦਰਸ਼ਨੀ ਲਾਉਂਦੇ ਹੋ। ਅਤੇ ਦੂਸਰਾ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਦੇਖੋ ਕਿ ਮੇਰਾ ਤਾਂ ਧੰਨਵਾਦ ਕਾਹਦਾ ਹੀ ਧੰਨਵਾਦ, ਸਾਰੇ ਕੁਈਨਸਲੈਂਡ 6 ਦੀ ਜਿਹੜੀ ਸਾਰੀ ਟੀਮ ਆ, ਸਾਰੇ ਸੇਵਾਦਾਰਾਂ ਦਾ ਧੰਨਵਾਦ ਆ, ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਆ, ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਹੀ। ਅਤੇ ਬਾਕੀ ਤੁਹਾਡੇ ਜਿਹੇ ਵੀਰਾਂ ਦਾ ਵੀ ਧੰਨਵਾਦ ਜੋ ਆਉਣੇ ਹੋ, ਇੱਥੇ ਰਿਕਾਰਡ ਕਰਦੇ ਹੋ, ਸਾਨੂੰ ਸਮਾਂ ਦਿੰਦੇ ਹੋ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਇਸ ਵਕਤ ਮੇਰੇ ਨਾਲ ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਸਾਹਿਬ ਖੜ੍ਹੇ ਆ, ਨਾਲ ਪ੍ਰਬੰਧਕ ਕਮੇਟੀ ਦੇ। ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ ਖਾਲਸਾ ਜੀ, ਮੈਨੂੰ ਇਹ ਆਪਣਾ ਪ੍ਰਦਰਸ਼ਨੀ ਲਗਾਤਾਰ ਦੂਸਰਾ ਵਰ੍ਹਾ ਹੋ ਚੁੱਕਾ ਆ। ਮੈਂ ਅੱਗੇ ਬੱਚਿਆਂ ਨਾਲ ਵੀ ਗੱਲ ਕਰ ਰਿਹਾ ਸੀ, ਅਤੇ ਅਸੀਂ ਜਿਹੜੇ ਮੰਤਵ ਲਈ ਇਹ ਸ਼ੁਰੂ ਕੀਤੀ ਗਈ ਕਿ ਸਾਡਾ ਜਿਹੜਾ ਇਤਿਹਾਸ ਹੈ ਉਹ ਆਉਣ ਵਾਲੀ ਪੀੜ੍ਹੀਆਂ ਨੂੰ ਪਤਾ ਲੱਗੇ, ਉਹ ਮੰਤਵ ਕਿਤੇ ਨਾ ਕਿਤੇ ਸਫਲ ਹੁੰਦਾ ਦਿਸਦਾ ਹੈ। ਹਾਂਜੀ, ਬਿਲਕੁਲ ਸਹੀ ਗੱਲ ਆ। ਇਹ ਜਿਹੜਾ ਆਪਣਾ ਇਹ ਉਪਰਾਲਾ ਆ, ਦੂਜਾ ਸਾਲ ਹੈਗਾ ਆ ਜੀ, ਅਤੇ ਇਸ ਸਾਲ ਵੀ ਆਪਾਂ ਵਿੱਚ 84 ਦਾ ਵਿੱਚ ਨਵੰਬਰ 84 ਦਾ ਵਿੱਚ ਕਵਰ ਕੀਤਾ ਹੋਇਆ ਆ, ਜਿਵੇਂ ਆਪ ਜੀ ਨੂੰ ਪਤਾ ਹੋਊਗਾ ਜੀ। ਅਤੇ ਉਹਦਾ ਮੇਨ ਮਕਸਦ ਇਹੀ ਆ ਕਿ ਸਾਡੇ ਜਿਹੜੇ ਵੱਡੇ ਵਧੇਰਿਆਂ ਨੇ ਜਿਹੜੀ ਕੁਰਬਾਨੀਆਂ ਕੀਤੀਆਂ ਜੀ, ਉਹ ਵੀ ਸਾਡੀ ਜ਼ਿੰਦਗੀਆਂ ਵਿੱਚ ਕਿ ਸਾਨੂੰ ਘੱਟੋ ਘੱਟ ਸਾਨੂੰ ਆਪ ਨਹੀਂ ਪਤਾ ਜੀ, ਅਤੇ ਸਾਨੂੰ ਉਸ ਚੀਜ਼ ਨੂੰ ਗਾਂਹ ਪਨੀਰੀ ਤੱਕ ਸਾਨੂੰ ਆਪ ਖੁਦ ਮੁੜ ਕੇ ਸਾਨੂੰ ਯਾਦ ਕਰਾਉਣ ਵਾਸਤੇ ਇਹ ਪ੍ਰਦਰਸ਼ਨੀਆਂ ਲਾਉਣੀ ਬਹੁਤ ਜ਼ਰੂਰੀ ਆ, ਕਿਉਂਕਿ ਇਹਨਾਂ ਨੇ ਸਾਡੇ ਵਾਸਤੇ ਸਭ ਕੁਝ ਵਾ ਦਿੱਤਾ। ਬਿਲਕੁਲ। ਅਤੇ ਅਸੀਂ ਭੁੱਲ ਜਾ ਕੇ ਸੋਚਦੇ ਕਿ ਮਤਲਬ ਬਸ ਜ਼ਿੰਦਗੀ ਜਿੱਥੇ ਤੱਕ ਆਪਾਂ ਸਭ ਕੁਝ ਸਭ ਕੁਝ ਹੈਗਾ ਇਸ ਵੇਲੇ, ਇਹ ਵੈਸੇ ਹੀ ਸਾਨੂੰ ਮਿਲਿਆ ਹੋਇਆ। ਨਹੀਂ,
ਇੱਥੇ ਆਪਾਂ ਨੂੰ ਕੌਮ ਨੂੰ ਯਾਦ ਕਰਾਉਣਾ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਵਾਸਤੇ ਜੋ ਕੁਛ ਇੱਥੇ ਅੱਜ ਖੜੇ ਆ ਇਹਨਾਂ ਕਰਕੇ ਖੜੇ ਆ ਤੇ ਜੋ ਖੂਨ ਡੁੱਲਿਆ ਗਿਆ ਜੋ ਕੁਛ ਹੋਇਆ ਗਿਆ ਹੈ ਨਾ ਇਹ ਮਤਲਬ ਇਸ ਚੀਜ਼ ਨੂੰ ਆਪਾਂ ਭੁੱਲ ਨਹੀਂ ਸਕਦੇ ਤੇ ਇਹ ਆਪਣੇ ਪੀੜ੍ਹੀ ਤੋਂ ਪੀੜ੍ਹੀ ਤੱਕ ਇਹ ਚੀਜ਼ ਨੂੰ ਇੱਕ ਇਸ ਜੋਤ ਨੂੰ ਜਗਾ ਕੇ ਰੱਖਣਾ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਇਹ ਉਪਰਾਲਾ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਸੰਤ ਸਿਪਾਹੀ ਆ ਧਾਰਮਿਕ ਪੱਖ ਵੀ ਸਾਡੇ ਪੰਥ ਦਾ ਸਾਡੇ ਕੌਮ ਦਾ ਸਾਡੇ ਧਰਮ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਉਸ ਤਰ੍ਹਾਂ ਜਿਹੜੀ ਸਾਡਾ ਜਿਹੜਾ ਬਭਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੋ ਕਿ ਸਾਡੀ ਹਿਸਟਰੀ 'ਚ ਹੋਇਆ ਜੋ ਕਿ ਸਾਡੇ ਨਾਲ ਉਹ ਵੀ ਨਾਲ ਵਾਰ-ਵਾਰ ਆਪਣੇ ਬੱਚਿਆਂ ਨੂੰ ਦੱਸਣਾ ਮੇਕ ਸ਼ੋਰ ਕਿ ਗਾਂ ਪੀਣੀ ਦਾ ਜਿਹਨੂੰ ਕਹਿੰਦੇ ਆ ਸੀਨੋ ਵਸੀਨੀ ਇਹ ਗਾਂ ਦੱਸਣਾ ਬਹੁਤ ਜ਼ਰੂਰੀ ਹੈ ਸੋ ਇਹ ਆਪਾਂ ਇੱਕ ਸ਼ਰਧਾਂਜਲੀ ਸਾਰੇ ਆਪਣੇ ਸ਼ਹੀਦਾਂ ਨੂੰ ਤੇ ਸਭ ਕੁਛ ਆਪਾਂ ਇਸ ਚੀਜ਼ ਨੂੰ ਮੁੜ ਕੇ ਕਾਇਮ ਰੱਖ ਸਕੀਏ What do you want to say about 1984? I just want the Indian government to address this, like what happened, not just like at Harmandir Sahib, but across Punjab at the time. Just be honest about what happened, what their intentions were. It's hard to understand why the Indian government at the time took the actions that it took, and I think for a lot of like reconciliation, I just think we just want it to be addressed. Yeah. You know, we're not looking to, I mean, personally, I'm not looking to blame someone. I just want them to come forward and say, this is what happened and this is what the intentions were. It's hard to understand for someone from like a Sikh family, someone from Punjab, you know, why all these things were done to us. That's just all I want to say. ਬਿਲਕੁਲ ਖਾਲਸਾ ਜੀ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਕਿ ਅਸੀਂ ਕਿਤੇ ਨਾ ਕਿਤੇ ਇਸ 1984 ਨੂੰ ਕਈ ਵਾਰ ਅਸੀਂ ਇਸ ਮੰਤਵ ਨਾਲ ਲੈ ਜੰਨੇ ਇਸ ਵਰਤਾਂਤ ਨੂੰ ਇਸ ਤਰੀਕੇ ਨਾਲ ਸਿਰਜਿਆ ਗਿਆ ਕਿ ਇਹ ਬਹੁਤ ਵੱਡਾ ਸੰਤਾਪ ਆ ਪਰ ਮੈਂ ਭਾਈ ਜਗਦੀਪ ਸਿੰਘ ਫਰੀਦਕੋਟ ਹੋਣਾ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਕਿ ਜਿਹੜਾ 1984 ਦਾ ਵਰਤਾਰਾ ਇਹ ਤੇ ਅਸਲ ਦੇ ਵਿੱਚ ਜਕਾਰੇ ਛੱਡਣ ਵਾਲੀ ਗੱਲ ਆ ਕਿਉਂਕਿ ਇੱਕ ਵਾਰ ਫਿਰ ਤੋਂ ਮੁੱਠੀ ਭਰ ਸਿੰਘਾਂ ਨੇ ਜਿਹੜਾ ਜ਼ੁਲਮ ਦਾ ਮੂੰਹ ਆ ਉਹ ਆਪਣੇ ਸਿਰ ਦੇ ਕੇ ਟੈਂਕਾਂ ਤੋਪਾਂ ਦਾ ਮੂੰਹ ਮੋੜਤਾ ਤੇ ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੋਗੇ 1984 ਬਾਰੇ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਇਹ ਜਿਹੜਾ ਦਰਦ ਆ 84 ਦਾ ਉਦੋਂ ਪਹਿਲਾਂ ਵੀ ਭਾਈ ਅਮਰੀਕ ਸਿੰਘ ਉਹਨਾਂ ਦੀ ਵੀ ਇੱਥੇ ਬਹੁਤ ਵੱਡੀ ਫੋਟੋ ਲੱਗੀ ਹੋਈ ਆ ਸਾਡਾ ਸੁਭਾਗ ਆ ਵੀ ਅਸੀਂ ਉਹਨਾਂ ਨਾਲ ਬੈਠ ਕੇ ਕਮਰੇ 'ਚ ਵੀ ਚਰਚਾਵਾਂ ਹੋਈਆਂ 84 ਤੋਂ ਪਹਿਲਾਂ ਸੰਤਾਂ ਦੇ ਵੀ ਦਰਸ਼ਨ ਕੀਤੇ ਜਿਹੜਾ ਇੱਕ ਦੁੱਖ ਸੀਗਾ ਪੰਜਾਬ ਦੇ ਲੋਕਾਂ ਦਾ ਜਿਹੜਾ ਜ਼ਿਆਦਾ ਖੇਤੀ ਦੇ ਨਾਲ ਜੁੜੇ ਹੋਏ ਸਿੱਖੀ ਮੁੱਦੇ ਸੀਗੇ ਜਦੋਂ ਇਹ ਦੇਖਿਆ ਵੀ ਇਸ ਆਜ਼ਾਦ ਦੇਸ਼ ਭਾਰਤ ਦੇ ਵਿੱਚ ਜਿਹਦੇ ਲਈ ਅਸੀਂ ਬਹੁਤ ਕੁਰਬਾਨੀਆਂ ਕੀਤੀਆਂ ਜਿਹਦੇ ਲਈ ਅਸੀਂ ਆਪਣਾ ਬਹੁਤ ਖੂਨ ਡੋਲਿਆ ਜਦੋਂ ਇੰਨਾ ਕੁਛ ਕਰਨ ਦੇ ਬਾਵਜੂਦ ਜਦੋਂ ਆਜ਼ਾਦੀ ਮਿਲੀ ਤੇ ਇਹ ਜਿਹੜੀ ਇੰਡੀਅਨ ਸਟੇਟ ਆ ਉਹਨੇ ਸਾਡੇ ਅਗੇਂਸਟ ਹੀ ਕੰਮ ਕਰਨਾ ਸ਼ੁਰੂ ਕੀਤਾ ਉਹਦਾ ਕਾਰਨ ਆ ਹਮੇਸ਼ਾ ਹੀ ਖਤਰਾ ਉਸ ਬੰਦੇ ਨੂੰ ਹੀ ਹੁੰਦਾ ਆ ਜਿਹਦੇ 'ਚ ਜੁਰਤ ਹੋਵੇ ਜਿਹਦੇ 'ਚ ਤਾਕਤ ਹੋਵੇ ਤਾਕਤਵਰ ਤੋਂ ਹੀ ਹੁੰਦਾ ਆ ਦੂਸਰੀਆਂ ਸਟੇਟਾਂ ਵੀ ਸੀਗੀਆਂ ਪਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਜਿਹੜੇ ਸਿੱਖ ਹੈਗੇ ਆ ਜੇ ਇਹਨਾਂ ਨੂੰ ਕਿਸੇ ਢੰਗ ਦੇ ਨਾਲ ਦਬਾ ਕੇ ਰੱਖਾਂਗੇ ਤਾਂ ਹੀ ਅਸੀਂ ਇਸ ਦੇਸ਼ 'ਚ ਰਾਜ ਕਰ ਸਕਦੇ ਹਾਂ ਸੋ ਅਸੀਂ ਘੱਟ ਗਿਣਤੀ ਸੀ ਜਦੋਂ ਡੈਮੋਕ੍ਰੇਸੀ ਆ ਗਈ ਜਿੱਥੇ ਬਹੁਤ ਗਿਣਤੀ ਨੇ ਵੋਟਾਂ ਪਾ ਕੇ ਸਰਕਾਰਾਂ ਬਣਾਉਣੀਆਂ ਅਸੀਂ ਤਾਂ ਫਿਰ ਉੱਥੇ ਲੈਸ ਦੈਨ 2% ਆ 2% ਵੀ ਵੰਡੇ ਹੋਏ ਆ ਤੇ ਉਹ ਜਿਹੜਾ ਵਰਤਾਰਾ ਉਹਦੇ ਵਿੱਚ ਜਦੋਂ ਸਾਡੇ ਤੇ ਅਤਿਆਚਾਰ ਸ਼ੁਰੂ ਹੋਏ ਉਹਦਾ ਇੱਕ ਬਹੁਤ ਵੱਡਾ ਦੁਖਾਂਤ ਜਿਹੜਾ ਸਾਡੇ ਸਾਹਮਣੇ ਵਾਪਰਿਆ ਵੀ ਸਾਡੇ ਜਿਹੜੇ ਪਰਿਵਾਰ ਹੈਗੇ ਆ ਕਿੰਨੇ ਉੱਥੇ ਸ਼ਹੀਦ ਹੋਏ ਆ ਸਿੰਘਾਂ ਨੇ ਲੜਾਈ ਜਦੋਂ ਤੁਹਾਡੇ ਤੇ ਦੁਸ਼ਮਣ ਚੜ੍ਹ ਕੇ ਆ ਜਾਵੇ ਤੁਹਾਡਾ ਫਰਜ਼ ਆ ਵੀ ਤੁਸੀਂ ਆਪਣੇ ਘਰ ਦੀ ਰਾਖੀ ਕਰੋ ਅਸੀਂ ਉੱਥੇ ਲੜਾਈ ਲੜਨ ਨੂੰ ਨਹੀਂ ਬੈਠੇ ਸੀ ਅਸੀਂ ਤੇ ਇੱਕ ਉੱਥੋਂ ਮੋਰਚਾ ਸ਼ੁਰੂ ਕੀਤਾ ਸੀ ਜਿਹੜਾ ਇਸ ਦੇਸ਼ ਦੇ ਵਿੱਚ ਰਹਿ ਕੇ ਅਸੀਂ ਆਪਣੀਆਂ ਮੰਗਾਂ ਮਨਾਉਣੀਆਂ ਚਾਹੁੰਦੇ ਸੀ ਅਸੀਂ ਉੱਥੇ ਲੜਨ ਨੂੰ ਨਹੀਂ ਸੀ ਬੈਠੇ ਪਰ ਜਦੋਂ ਕੋਈ ਚੜ੍ਹ ਕੇ ਤੁਹਾਡੇ ਤੇ ਆ ਜਾਵੇ ਫਿਰ ਤੁਹਾਡਾ ਹੱਕ ਆ ਵੀ ਤੁਸੀਂ ਉਹਦੇ ਲਈ ਖੜੇ ਹੋਵੋ ਤੇ ਸਾਡੇ ਭਰਾਵਾਂ ਨੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਜਿਨ੍ਹਾਂ ਦਾ ਸਾਨੂੰ ਸਾਥ ਵੀ ਮਿਲਿਆ ਸੀ ਪਹਿਲੋਂ ਵੀ 84 ਤੋਂ 82 ਦੇ 83 ਦੇ ਵਿੱਚ ਵੀ ਮੈਂ ਉੱਥੇ ਦਰਬਾਰ ਸਾਹਿਬ ਦੇ ਵਿੱਚ ਭਾਈ ਅਮਰੀਕ ਸਿੰਘ ਦੇ ਨਾਲ ਸਾਡਾ ਕਿਉਂਕਿ ਅਸੀਂ ਫੈਡਰੇਸ਼ਨ ਜੁਆਇਨ ਕੀਤੀ ਉਦੋਂ ਸਾਨੂੰ ਸਿੱਖੀ ਬਾਰੇ ਪਤਾ ਲੱਗਾ ਸੀ ਦੁਆਬੇ ਦੇ ਵਿੱਚ ਰਹਿਣ ਵਾਲੇ ਬਹੁਤ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਗੱਲ ਮੇਰੇ ਛੋਟੇ ਵੀਰ ਨੇ ਕਹੀ ਹੈ ਉਹ ਕਹਿੰਦੇ ਕਿ ਅਸੀਂ ਕਿਸੇ ਤੇ ਬਲੇਮ ਲਾਉਣ ਲਈ ਇਦਾਂ ਦੀਆਂ ਪ੍ਰਦਰਸ਼ਨੀਆਂ ਨਹੀਂ ਲਾਉਂਦੇ ਸਿਰਫ ਇਹਦਾ ਜਿਹੜਾ ਮੰਤਵ ਹੈ ਇੱਕ ਤੇ ਇਹ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਬਾਰੇ ਪਤਾ ਲੱਗੇ ਤੇ ਦੂਜੀ ਘੱਟੋ ਘੱਟ ਉਹ ਜਿਹੜੀਆਂ ਸਰਕਾਰਾਂ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਉਹ ਇਸ ਚੀਜ਼ ਨੂੰ ਐਕਨੋਲੇਜ ਕਰਨ ਐਡਰੈਸ ਕਰਨ ਕਿ ਇਹ ਜਿਹੜਾ ਧੱਕਾ ਹੋਇਆ ਸੀ ਉਹਦੇ ਬਾਰੇ ਜਿਹੜੀਆਂ ਘੱਟੋ ਘੱਟ ਉਸ ਚੀਜ਼ ਨੂੰ
ਮੰਨਿਆ ਜਾਵੇ ਕਿਤੇ ਨਾ ਕਿਤੇ ਇਸ ਧੱਕਾ ਹੋਇਆ ਸੀ, ਤਾਂ ਜੋ ਦੁਬਾਰਾ ਇਦਾਂ ਦੇ ਧੱਕੇ ਜਿਹੜੇ ਆ ਉਹ ਦੁਬਾਰਾ ਨਾ ਹੋਣ, ਕਿਉਂਕਿ ਅਸਲ ਦੇ ਵਿੱਚ ਤਾਂ ਇਹ ਬਹੁਤ ਆਮ ਜੀਆਂ ਮੰਗਾਂ ਸੀ ਜਿੱਥੋਂ ਇਹ ਗੱਲਬਾਤ ਸ਼ੁਰੂ ਹੋਈ ਸੀ। ਬਹੁਤ ਜੇ ਅਨੰਦਪੁਰ ਸਾਹਿਬ ਦਾ ਮਤੇ ਦੀ ਗੱਲ ਕਰੀਏ ਤਾਂ ਬਹੁਤ ਆਮ ਜੀਆਂ ਮੰਗਾਂ ਤੋਂ ਇਹ ਗੱਲਬਾਤ ਸ਼ੁਰੂ ਹੋਈ, ਤੇ ਕਿੱਥੇ ਜਾ ਕੇ ਗੱਲਬਾਤ ਜਿਹੜੀ ਆ ਪਹੁੰਚੀ, ਪਤਾ ਨਹੀਂ ਕਿੰਨੇ ਸਿੰਘਾਂ ਦੇ ਜਿਹੜੇ ਆ ਸਿਰ ਲੱਗੇ ਆ ਇਸ ਮੋਰਚੇ ਦੇ ਵਿੱਚ। ਇਹਨੂੰ ਵੱਡਾ ਘੱਲੂ ਘਾਰਾ, ਤੀਜਾ ਘੱਲੂ ਘਾਰਾ ਵੀ ਕਿਹਾ ਜਾਂਦਾ ਆ। ਸੋ ਵੀਰ ਜੀ, ਤੁਸੀਂ ਕੀ ਕਹਿਣਾ ਚਾਹੋਗੇ 1984 ਜੇ ਤੁਸੀਂ ਤੁਹਾਡਾ ਕੋਈ ਯਾਦ ਹੋਵੇ ਉਸ ਸਮੇਂ ਦੀ ਕੋਈ ਤਾਂ ਜ਼ਰੂਰ ਸਾਂਝੀ ਕਰ ਸਕਦੇ ਹੋ। 84 ਦੇ ਵਿੱਚ ਅਸੀਂ ਕਾਫੀ ਜੰਗ ਸੀਗੇ ਉਦੋਂ ਜੀ। ਇੱਦਾਂ ਦੇ ਜਿਹੜੇ ਮੁੰਡੇ ਜੰਗ ਹੁਣ ਸਾਡੇ ਸ਼ਹੀਦ ਦਿਸ ਰਹੇ ਆ, ਜੀ। ਉਸ ਟਾਈਮ ਹਾਲਾਤ ਕਾਫੀ ਖਰਾਬ ਸੀਗੇ। ਬਹੁਤ ਅਸੀਂ ਪੰਜਾਬ ਨੇ ਕਾਫੀ ਸੰਤਾਪ ਹੋ ਗਿਆ ਉਸ ਟਾਈਮ। ਗੌਰਮੈਂਟ ਨੂੰ ਥੋੜ੍ਹਾ ਜਿਹਾ ਜ਼ਿਆਦਾ ਦੇਖਣਾ ਚਾਹੀਦਾ ਸੀਗਾ, ਉਹਨਾਂ ਦੀਆਂ ਮੰਗਾਂ ਜਿਹੜੀਆਂ ਸੀਗੀਆਂ ਉਹ ਮੰਗ ਲਈਆਂ ਜਾਂਦੀਆਂ ਤਾਂ ਫਿਰ ਸ਼ਾਇਦ ਸਾਨੂੰ ਇਹ ਸਾਰੇ ਹਾਲ ਨਾ ਦੇਖਣੇ ਪੈਂਦੇ। ਪਤਾ ਹੀ ਨਹੀਂ ਸੀ ਬਹੁਤਾ ਜ਼ਿਆਦਾ। ਅੱਛਾ ਭਾਈ ਸਾਹਿਬ, ਮੈਂ ਤੁਹਾਨੂੰ ਵਿੱਚੋਂ ਟੋਕ ਰਿਹਾ, ਤੁਸੀਂ ਭਾਈ ਅਮਰੀਕ ਸਿੰਘ ਹੁਣਾਂ ਦਾ ਗੱਲ ਕਰ ਰਹੇ ਹੋ ਕਿ ਤੁਸੀਂ ਉਹਨਾਂ ਨਾਲ ਕਮਰਿਆਂ ਦੇ ਵਿੱਚ ਬਹਿ ਕੇ ਬੈਠਕਾਂ ਵੀ ਕੀਤੀਆਂ। ਮੈਂ ਇਹ ਜ਼ਰੂਰ ਜਾਣਨਾ ਚਾਹੁੰਦਾ ਕਿ ਉਹਨਾਂ ਸਿੰਘਾਂ ਦਾ ਵਿਜ਼ਨ ਕਿੱਦਾਂ ਦਾ ਸੀ, ਕੀ ਵਿਜ਼ਨ ਲੈ ਕੇ ਉਹ ਤੁਰੇ ਸੀ? ਦੇਖੋ, ਉਹਨਾਂ ਦਾ ਪੰਥ ਦਰਦ ਸੀ, ਪੰਥ ਦਰਦੀ ਸੀਗੇ ਉਹ ਮੇਨਲੀ, ਤੇ ਉਹ ਇਹ ਚਾਹੁੰਦੇ ਸੀ ਵੀ ਸਿੱਖੀ ਦਾ ਬੋਲਬਾਲਾ ਹੋਵੇ। ਰਾਈਟ, ਜਿਹੜੇ ਸਾਡੇ ਲੋਕ ਹੈਗੇ ਆ ਉਹ ਇੱਕ ਆਜ਼ਾਦੀ ਦਾ ਨਿੱਘ ਮਾਣ ਸਕਣ ਜਿੱਦਾਂ ਹੋਰ ਭਾਰਤੀ ਮਾਣ ਰਹੇ ਸੀ। ਪਰ ਜੋ ਵੀ ਕਾਨੂੰਨ ਬਣ ਰਿਹਾ ਸੀ ਉਹ ਸਾਡੇ ਖਿਲਾਫ ਬਣ ਰਿਹਾ ਸੀ, ਉਹਨੂੰ ਸਾਨੂੰ ਦਬਾਇਆ ਜਾ ਰਿਹਾ ਸੀ। ਉਹਦੇ ਵਿੱਚ ਭਾਈ ਆਪਾਂ ਕਪੂਰ ਸਿੰਘ ਜੀ ਦੀ ਬੁੱਕ ਪੜ੍ਹ ਸਕਦੇ ਹਾਂ, ਉਹਨਾਂ ਦੀ ਇਹ ਵਿਸਾਖੀ ਜਿਹੜੀ ਹੈਗੀ ਉਹਨਾਂ ਨੇ ਲਿਖੀ ਆ। ਉਹਨਾਂ ਦੇ ਨਾਲ ਜੋ ਵਾਪਰਿਆ ਉਹ ਸਾਡੇ ਨਾਲ ਹੀ ਵਾਪਰਿਆ, ਜੋ ਜਨਰਲ ਸ਼ਵੇਕ ਸਿੰਘ ਨਾਲ ਵਾਪਰਿਆ ਉਹ ਸਾਡੇ ਨਾਲ ਹੀ ਵਾਪਰਿਆ। ਜਦੋਂ ਤੁਹਾਨੂੰ ਉੱਥੇ ਨੰਗੇ ਕਰਕੇ ਕੁੱਟਿਆ ਜਾ ਰਿਹਾ ਵਾ, ਤੁਹਾਨੂੰ ਬੀਬੀਆਂ ਨੂੰ ਵੀ ਨੰਗੇ ਕਰਕੇ ਬਹੁਤ ਇਨਸੀਡੈਂਟ ਹੋਏ ਉਹਨਾਂ ਦਿਨਾਂ ਦੇ ਵਿੱਚ। ਜਦੋਂ ਤੁਹਾਨੂੰ ਇਹ ਦਿਖਾਇਆ ਜਾ ਰਿਹਾ ਵੀ ਤੁਸੀਂ ਜਿਹੜੇ ਹੈਗੇ ਆ ਦੁੱਕੀ ਤਿੱਕੀ ਰਹਿਣ ਨਹੀਂ ਦੇਣੀ, ਰਾਈਟ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਵਾਲੇ ਇਹੋ ਜਿਹਾ ਜਦੋਂ ਨਾਅਰੇ ਮਾਰੋਗੇ, ਜਦੋਂ ਤੁਸੀਂ ਇਹੋ ਜਿਹਾ ਕਰੋਗੇ, ਜਿਨ੍ਹਾਂ ਲੋਕਾਂ ਨੇ ਤੁਹਾਡੇ ਲਈ ਖੂਨ ਡੋਲਿਆ, ਜਿਨ੍ਹਾਂ ਲੋਕਾਂ ਨੇ ਤੁਹਾਨੂੰ ਆਜ਼ਾਦੀ ਦਿਵਾ ਕੇ ਦਿੱਤੀ, ਉਹਨਾਂ ਲੋਕਾਂ ਦੇ ਨਾਲ ਜਦੋਂ ਤੁਸੀਂ ਇਹੋ ਜਿਹਾ ਵਰਤਾਰਾ ਕਰੋਗੇ ਤੇ ਫਿਰ ਜਿਹੜਾ ਹੈਗਾ ਉਹ ਅੱਜ ਤੱਕ ਉਹ ਭੁਗਤ ਰਿਹਾ ਆ। ਤੇ ਠੀਕ ਆ, ਸਾਡੇ ਸਿੰਘ ਸ਼ਹੀਦ ਹੋਏ ਆ, ਪਰ ਸਾਨੂੰ ਪ੍ਰਾਊਡ ਆ ਵੀ ਸਾਡੇ ਜਿਹੜੇ ਸਿੰਘਾਂ ਨੇ ਉਹ ਹੱਥ ਖੜੇ ਕਰਕੇ ਨਹੀਂ ਬਾਹਰ ਨਿਕਲੇ, ਉਹਨਾਂ ਨੇ ਉਹ ਆਪਣੇ ਘਰ ਦੀ ਰਾਖੀ ਕੀਤੀ ਆ, ਤੇ ਸਾਡਾ ਉਹਨਾਂ ਨੂੰ ਪ੍ਰਣਾਮ ਆ, ਲੱਖ ਲੱਖ ਪ੍ਰਣਾਮ ਆ। ਅੱਜ ਜਿਹੜੀ ਇਹ ਸਿੰਘਾਂ ਨੇ ਇੱਥੇ ਬ੍ਰਿਸਬਨ ਦੇ ਵਿੱਚ ਜਦੋਂ ਸ਼ੁਰੂ ਕੀਤੀ ਆ, ਮੈਨੂੰ ਨਹੀਂ ਬਹੁਤਾ ਪਤਾ, ਪਰ ਇਹ ਜਦੋਂ ਸਾਡੇ ਜਿਹੜੀ ਟਸਕ ਸੀ, ਜਿਹੜੀ ਅੱਜ ਤੋਂ ਇੰਨੀ ਪੁਰਾਣੀ ਸਾਡੀ ਟਸਕ ਸੀਗੀ ਵੀ ਸਾਡੇ ਜਿਹੜੇ ਸ਼ਹੀਦ ਆ ਉਹਨਾਂ ਨੂੰ ਭੁੱਲਿਆ ਜਾ ਰਿਹਾ, ਜਦੋਂ ਇਹ ਲੱਗੀ ਪ੍ਰਦਰਸ਼ਨੀ, ਮੈਂ ਕਹਿੰਦਾ ਵੀ ਧੰਨਵਾਦ ਆ ਇਹਨਾਂ ਸਾਰੇ ਵੀਰਾਂ ਦਾ, ਜਿਹੜੇ ਵੀ ਬੰਦੇ ਇਹਦੇ ਵਿੱਚ ਇਨਵੋਲਵ ਹੋਏ ਆ, ਜਿੰਨੇ ਵੀ ਸਿੰਘ ਆਪਣੀ ਜੇ ਸੰਗਤ ਜਿਹੜੀ ਇਨਵੋਲਵ ਹੋਈ, ਜਿਹਨੇ ਸ਼ੁਰੂ ਕੀਤੀ ਆ। ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਆ, ਤੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਭਾਈ ਇਹ ਪੱਕੇ ਤੌਰ 'ਤੇ ਵੀ ਇਹਨਾਂ ਜਿਹੜੀਆਂ ਹੈਗੀਆਂ ਆਪਣੀਆਂ ਫੋਟੋ, ਜਿਹੜੇ ਵੱਡੇ ਸਾਡੇ ਸ਼ਹੀਦ ਆ, ਆਗੂ ਸ਼ਹੀਦ ਆ, ਉਹਨਾਂ ਦੀਆਂ ਫੋਟੋ ਗੁਰੂ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ। ਸਾਡੇ ਇਹ ਰਹਿਨੁਮਾ ਆ। ਜੇ ਅਸੀਂ ਇਹਨਾਂ ਨੂੰ ਭੁੱਲ ਗਏ, ਇਹਨਾਂ ਦੀਆਂ ਫੋਟੋ ਲਾਉਣ ਤੋਂ ਅਸੀਂ ਡਰ ਗਏ, ਤੇ ਫਿਰ ਸਾਡਾ ਮਤਲਬ ਸਿੱਖੀ ਕੋਈ ਜੀਵਨ ਨਹੀਂ ਆ। ਸਾਨੂੰ ਇਹਨਾਂ ਨੂੰ ਹਮੇਸ਼ਾ ਮੁੱਖ ਰੱਖ ਕੇ ਹੀ ਚੱਲਣਾ, ਸਾਡੇ ਰਹਿਨੁਮਾ ਹੈਗੇ ਤੇ ਰਹਿਣਗੇ। ਬਿਲਕੁਲ। ਸੋ ਖਾਲਸਾ ਜੀ, ਮੇਰੀ ਇੱਕ ਵਾਰ ਫਿਰ ਤੋਂ ਬੇਨਤੀ ਹੈ ਕਿ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਪ੍ਰਦਰਸ਼ਨੀ ਜਿਹੜੇ ਮੰਤਵ ਨਾਲ ਸ਼ੁਰੂ ਕੀਤੀ ਗਈ ਆ, ਤੇ ਤੁਸੀਂ ਪ੍ਰਬੰਧਕ ਕਮੇਟੀ ਚੋਂ ਪ੍ਰਧਾਨ ਹੋ, ਤੇ ਬੇਨਤੀ ਜਿਹੜੀ ਪੂਰੀ ਸੰਗਤ ਵੱਲੋਂ ਇਹੀ ਹੋਊਗੀ ਕਿ ਪ੍ਰਦਰਸ਼ਨੀ ਨੂੰ ਲਗਾਤਾਰ ਹਰ ਵਰੇ ਜਿਹੜਾ ਉਹ ਲਾਇਆ ਜਾਵੇ, ਤਾਂ ਜੋ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ, ਜਿੱਦਾਂ ਭਾਜੀ ਹੁਣੀ ਗੱਲ ਕਰ ਰਹੇ ਸੀ ਕਿ ਜਿਹੜੀ ਮਨ ਦੇ ਅੰਦਰ ਟਸਕ ਸੀਗੀ, ਉਹ ਜਦੋਂ ਇਹ ਸ਼ਹੀਦਾਂ ਦੀਆਂ ਫੋਟੋਆਂ ਵੇਖਦੇ ਆ, ਉਹ ਜਿਹੜਾ ਮਾਹੌਲ ਸਿਰਜਿਆ ਜਾਂਦਾ, ਉਹ ਕਿਤੇ ਨਾ ਕਿਤੇ ਉਹਦੇ ਨਾਲ ਜੁੜਾ ਆਪਣੇ ਆਪ ਹੋ ਜਾਂਦਾ। ਤੇ ਇਹ ਬੀਇੰਗ ਸਿੱਖ, ਮੇਰੀ ਤੇ ਬਾਕੀ ਸੰਗਤ ਦੀ ਵੀ ਪ੍ਰਬੰਧਕ ਕਮੇਟੀ ਨੂੰ ਤੁਹਾਨੂੰ ਬੇਨਤੀ ਰਹੂਗੀ ਕਿ ਜਿਹੜੀਆਂ ਪ੍ਰਦਰਸ਼ਨੀਆਂ ਇਦਾਂ ਹੀ ਲਗਾਤਾਰ ਚੱਲਦੀਆਂ ਰਹਿਣ। ਜ਼ਰੂਰ ਸੰਗਤ ਦੀ ਬੇਨਤੀ ਸਿਰ ਮੱਥੇ ਜੀ। ਇਹਦੇ ਵਿੱਚ ਇਹ ਆਰਨ ਕਰਨਾ ਕਿ ਥੋੜਾ ਇੰਗਲਿਸ਼ 'ਚ ਵੀ ਕਰਨਾ ਜਿਹੜੇ ਆਪਣੇ ਬੱਚੇ। ਬਿਲਕੁਲ। ਸੋ ਆਲ ਦ ਯੂਥ ਐਂਡ whoever don't understand Punjabi, this is a message for you. This Pradarshani at Loganath Gurdwara Sahib is going to be here for a few more weeks. It's about 1984, what happened in June 1984, November 1984 against Darbar Sahib, against the Sikh Qaum. A lot of you guys don't know the history, so I urge you all to come here. This Pradarshani has taken a lot of effort, a lot of Sevadars to put this together, a lot of months of work to put this together. Yeah. And it's all done for you guys, so you guys can come here and understand, know your own history. A lot of this stuff's happened during your own lifetimes. So
come here. This is probably one of the biggest pradarshnis which we've held in Australia, at least, maybe many ਭਾਈ countries. ਸਾਹਿਬ ਡੇਟ ਦੱਸ ਦਿਓ ਜਦੋਂ ਤੱਕ ਇਹ ਅਵੇਲੇਬਲ ਹੈ। So we haven't got a set date. So ਹਲੇ final date set ਨਹੀਂ ਹੋਈ, ਉਹ ਆਪਣੀ ਸੰਘ ਦੀ ਇੱਛਾ ਦੇ ਮੁਤਾਬਕ ਆ। but ਹਲੇ ਘੱਟੋ ਘੱਟ 1-2 ਹਫ਼ਤੇ ਹੋਰ ਤਾਂ ਘੱਟੋ ਘੱਟ ਰਹੂਗੀ। ਅਤੇ ਬਾਕੀ ਇੰਨਾ ਹੈ ਕਿ ਆਓ ਜਲਦੀ ਆਓ। ਸੋ ਇੱਦਾਂ ਸੋਚੋ ਕਿ ਹਲੇ ਹੈਗੀ ਇੱਥੇ ਪ੍ਰਦਰਸ਼ਨੀ ਕਾਫੀ ਚਿਰ। ਸੋ ਇੱਕ ਕਿਸੇ ਦਿਨ ਤਾਂ ਮਤਲਬ ਇਹ ਡਿਸਮੈਂਟਲ ਕਰਨੀ ਪੈਣੀ ਇਸ ਸਾਲ ਦੀ। ਸੋ ਬਿਫੋਰ ਦੈਟ ਹੈਪਨਸ ਕਮ ਹੇਅਰ, ਆਓ ਬ੍ਰਿੰਗ ਯੂਰ ਫਰੈਂਡਸ ਐਂਡ ਫੈਮਲੀਜ਼ who you think should know about this and come and learn about our history. ਸੋ ਇਹੀ ਬੇਨਤੀ ਇਹੀ ਆ ਸਾਰੀ ਆਪਣੀ ਸਿੱਖ ਭਾਈਚਾਰੇ ਨੂੰ ਕਿ ਇੱਥੇ ਆਓ। ਲੋਗਨ ਗੁਰੂ ਸਾਹਿਬ ਅਤੇ ਇਹ ਪ੍ਰਦਰਸ਼ਨੀ ਬੜੀ ਮਿਹਨਤ ਨਾਲ ਆਪਣੇ ਜਿਹੜੇ ਵੀਰਾਂ ਭੈਣ ਨੇ ਇਹਦੀ ਸੇਵਾ ਕੀਤੀ ਕਈ ਮਹੀਨਿਆਂ ਦੀ ਆਪਣੀ ਇਹ ਕਈ ਇਹ ਮਿਹਨਤ ਗਈ ਹੈ। ਬਹੁਤ ਸਾਰਾ ਜਿਹੜਾ ਹਾਰਡ ਵਰਕ ਇਹਦੇ ਮਗਰ ਹੁੰਦਾ, ਕਿਉਂਕਿ ਇਕੱਲੀ ਜਿਹੜੀ ਫੋਟੋ ਆ ਉਹਦੇ ਉੱਤੇ ਉਹਦਾ ਇਤਿਹਾਸ ਲਿਖਣਾ ਜਾਂ ਹਰੇਕ ਚੀਜ਼ ਤਿਆਰ ਕਰਨੀ, ਇਹਦੇ ਮਗਰ ਬਹੁਤ ਸਾਰੀ ਮਿਹਨਤ ਲੱਗਦੀ ਆ। ਸੋ ਬਿਲਕੁਲ ਇੰਡੋਜ਼ ਟੀਵੀ ਦੇ ਮਾਧਿਅਮ ਰਾਹੀਂ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਹੁਣਾਂ ਦੀ ਜਿਹੜੀ ਬੇਨਤੀ ਆ ਉਹ ਜਿਹੜੀ ਬ੍ਰਿਸਬੇਨ ਦੀ ਸੰਗਤ ਨੂੰ ਜਾਂ ਆਲੇ ਦੁਆਲੇ ਦੀ ਸੰਗਤ ਨੂੰ ਇਹੀ ਆ ਕਿ ਇਹ ਜਿਹੜੀ ਪ੍ਰਦਰਸ਼ਨੀ ਆ ਇਹਦੇ ਮਗਰ ਬਹੁਤ ਸਾਰਾ ਜਿਹੜਾ ਐਫਰਟ ਆ ਉਹ ਇੱਥੋਂ ਦੇ ਬਹੁਤ ਸਾਰੇ ਵੀਰ ਕਰਦੇ ਆ। ਅਤੇ ਉਹ ਜਿਹੜੀ ਮਿਹਨਤ ਆ ਉਹ ਸਾਨੂੰ ਉਹ ਇਸ ਪ੍ਰਦਰਸ਼ਨੀ ਦੇ ਵਿੱਚ ਹਾਜ਼ਰੀਆਂ ਭਰ ਕੇ ਅਤੇ ਉਸ ਜਿਹੜੀ ਮਿਹਨਤ ਦੇ ਜਿਹੜਾ ਮੁੱਲ ਪਾਉਣਾ ਚਾਹੀਦਾ। ਸੋ ਭਾਈ ਸਾਹਿਬ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਜਿਹੜੇ ਵਿਚਾਰ ਹੈ ਇੰਡੋਜ਼ ਟੀਵੀ 'ਤੇ ਰੱਖੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜਿੱਦਾਂ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਵੀ ਜਿਹੜੀਆਂ ਮੰਗਾਂ ਸੀ ਉਹ ਬੜੀਆਂ ਆਮ ਸੀਗੀਆਂ ਕਿ ਰੇਡੀਓ 'ਤੇ ਗੁਰਬਾਣੀ ਦਾ ਜਿਹੜਾ ਆ ਪ੍ਰਸਾਰਣ ਹੋਵੇ, ਪਾਣੀਆਂ ਦੀ ਸਹੀ ਤਰੀਕੇ ਨਾਲ ਵੰਡ ਹੋਵੇ, ਜਿਹੜਾ ਪੰਜਾਬੀ ਖਿੱਤਾ ਆ ਉਹਦੀ ਸਹੀ ਤਰੀਕੇ ਨਾਲ ਸਾਨੂੰ ਉਹਦੇ ਵਿੱਚ ਪੰਜਾਬੀ ਬੋਲਣ ਦਾ ਜਿਹੜਾ ਰਾਈਟ ਹੋਣਾ ਚਾਹੀਦਾ। ਅਤੇ ਉਹ ਜਦੋਂ ਤੁਸੀਂ ਖਾਸ ਕਰਕੇ ਉਹ ਦਿਨ ਦੇਖੇ ਹੋਏ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮਾਹੌਲ ਸੀ, ਉਹ ਮਾਹੌਲ ਦੇਖ ਕੇ ਜਾਂ ਹੁਣ ਉਹ ਜਿਹੜਾ ਉਹਦੇ ਵਿੱਚ ਬਦਲਾਵ ਕਿੱਦਾਂ ਦਾ ਦੇਖਦੇ ਹੁਣ ਉਹਦੇ ਸਮੇਂ ਦੇ ਅਤੇ ਉਦੋਂ ਸਮੇਂ 'ਚ ਕੀ ਫਰਕ ਸੀਗਾ ਉਦੋਂ? ਹੁਣ ਤਾਂ ਕਾਫੀ ਸ਼ਾਂਤੀ ਆ। ਉਦੋਂ ਹਾਲਾਤ ਬਹੁਤ ਖਰਾਬ ਸੀਗੇ। ਜੇ ਰਾਤ ਨੂੰ ਕੋਈ 9-8 ਵਜੇ ਬਾਹਰ ਜਾ ਕੇ ਕੋਈ ਕੰਮ ਕਰਨਾ ਵੀ ਚਾਹੁੰਦਾ ਸੀਗਾ ਜਾਂ ਕਿਤੇੋਂ ਆਉਂਦਾ ਸੀਗਾ ਤਾਂ ਉਹਨੂੰ ਇੱਕ ਤਰ੍ਹਾਂ ਦਾ ਡਰ ਸੀਗਾ ਲੱਗਦਾ। ਪਰ ਉਹ ਹੁਣ ਹਾਲਾਤ ਕਾਫੀ ਡਿਫਰੈਂਟ ਆ ਜੀ। ਜੇ ਹੁਣ ਆਪਾਂ ਜਾਣਦੇ ਹਾਂ, ਪਰ ਸਾਰੀ ਗੱਲਬਾਤ ਦੇ ਨਾਲ ਹੀ ਜੇ ਗਾਹਾਂ ਵੀ ਜੋ ਚੀਜ਼ਾਂ ਜਿੱਦਾਂ ਤੁਸੀਂ ਪਹਿਲਾਂ ਗੱਲ ਕਰਦੇ ਸੀਗੇ ਕਿ ਫਿਰ ਤੋਂ ਇੱਦਾਂ ਦੀ ਕੋਈ ਚੀਜ਼ ਨਾ ਹੋਵੇ। ਜੇ ਛੋਟੀ ਵੀ ਮੂਵਮੈਂਟ ਜਾਂ ਕੋਈ ਵੀ ਕਿਸੇ ਦੀ ਸਮੱਸਿਆ ਪੰਜਾਬ 'ਚ ਮੁੰਡਿਆਂ ਦੀ ਜਾਂ ਹੋਰ ਕਿਸੇ ਚੀਜ਼ ਦੀ ਆਉਂਦੀ ਆ ਤਾਂ ਗੌਰਮੈਂਟ ਨੂੰ ਉਹ ਐਡਰੈਸ ਕਰਨੀ ਚਾਹੀਦੀ ਆ ਅਤੇ ਉਸੇ ਟਾਈਮ ਉਹਨੂੰ ਸੈਟਲ ਕਰ ਦੇਣਾ ਚਾਹੀਦਾ ਕਿ ਇਹ ਤੋਂ ਪਹਿਲਾਂ ਕਿ ਉਹ ਬੜਾ ਭਾਂਬੜ ਬਣ ਜਾਵੇ। ਭਾਈ ਸਾਹਿਬ ਮੈਂ ਅੱਗੇ ਗੱਲ ਕਰ ਰਿਹਾ ਸੀ ਕਿ 1984 ਦੀ ਜਦੋਂ ਜਿਹੜੀ ਇਹ ਪ੍ਰਦਰਸ਼ਨੀ ਆ ਖਾਸ ਕਰਕੇ ਬਾਹਰਲੇ ਦੇਸ਼ਾਂ 'ਚ ਜਦੋਂ ਜਿੱਥੇ ਅਸੀਂ ਆਪਣੀ ਦੌੜ 'ਚ ਲੱਗੇ ਹੁੰਦੇ ਆ, ਇੱਦਾਂ ਦੀਆਂ ਪ੍ਰਦਰਸ਼ਨੀਆਂ ਸਾਨੂੰ ਉਸ ਮਾਹੌਲ 'ਚ ਲੈ ਜਾਂਦੀਆਂ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ। ਇਹ ਬਹੁਤ ਵੱਡਾ ਉਪਰਾਲਾ ਵਾ, ਇੰਨੀ ਬਿਜੀ ਸ਼ਡਿਊਲ ਦੇ ਵਿੱਚੋਂ ਇਹੋ ਜਿਹਾ ਐਫਰਟ ਕਰਨਾ ਔਰ ਇਤਿਹਾਸ ਦੇ ਨਾਲ ਜੋੜਨਾ, ਕਿਉਂਕਿ ਅਸੀਂ ਆਪਣੇ ਕੰਮਾਂ ਵਿੱਚ ਹੀ ਇੰਨੇ ਉਲਝੇ ਹੋਏ ਹਾਂ ਕਿ ਸਾਨੂੰ ਔਖਾ ਵਾ। ਬਟ ਐਟਲੀਸਟ ਅਸੀਂ ਘੱਟੋ ਘੱਟ ਜਿੱਦਾਂ ਸਾਨੂੰ ਦੇਖ ਕੇ ਆਪਾਂ ਫੋਟੋ ਤੋਂ ਪ੍ਰਭਾਵਿਤ ਹੁੰਦੇ ਹਾਂ ਅਤੇ ਉੱਦਾਂ ਹੀ ਸਾਨੂੰ ਜਿਹੜਾ ਵਾ ਇੱਥੇ ਜਦੋਂ ਪ੍ਰਦਰਸ਼ਨੀ ਦੇਖਦੇ ਹਾਂ ਅਸੀਂ ਪਿਛਲੇ ਪਾਸੇ ਦੇਖਦੇ ਹਾਂ ਕਿ ਇਸ ਦੇ ਮਗਰ ਸਾਡਾ ਇਤਿਹਾਸ ਕੀ ਹੈ। ਸਾਨੂੰ ਸਾਰੇ ਇਤਿਹਾਸ ਦਾ ਜਿੰਨਾ ਵੀ ਆ ਪਤਾ ਲੱਗਦਾ ਹੈ ਕਿ ਜਿਹਨੂੰ ਅਸੀਂ ਵਸਾਰੀ ਬੈਠੇ ਹਾਂ, ਅਸੀਂ ਕਰੀ ਤਾਂ ਸਾਰਾ ਕੁਝ ਜਾਣਦੇ ਹਾਂ ਬਟ ਆਪਣੇ ਜੀਵਨ ਵਾਸਤੇ, ਬਟ ਜਿਨ੍ਹਾਂ ਨੇ ਸਾਡੀ ਕੌਮ ਵਾਸਤੇ ਕੀਤਾ ਜਾਂ ਸਾਡੇ ਕਲਚਰ ਵਾਸਤੇ ਕੀਤਾ ਉਹਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਹ ਬਹੁਤ ਹੀ ਵੱਡਾ ਐਫਰਟ ਆ ਅਤੇ ਰੀਅਲੀ ਐਪਰੀਸ਼ੀਏਟ ਸਪੈਸ਼ਲੀ ਇਹਨਾਂ ਕੰਟਰੀਆਂ ਦੇ ਵਿੱਚ। ਸੋ ਵੀਰੇ ਤੁਸੀਂ ਵੀ ਗੱਲਬਾਤ ਕਰਨੀ ਚਾਹੋਗੇ 1984 'ਤੇ, ਕਿਉਂਕਿ ਜ਼ਿਆਦਾਤਰ ਜਿਹੜੇ ਇੱਥੇ ਸਾਡੇ ਵੀਰ ਆ ਉਹ ਉਸ ਸਮੇਂ ਤੋਂ ਬਾਅਦ ਜਿਹੜਾ ਉਹਨਾਂ ਦਾ ਜਨਮ ਹੋਇਆ ਜਾਂ ਉਸ ਸਮੇਂ ਬਹੁਤ ਜ਼ਿਆਦਾ ਛੋਟੀ ਸੀਗੀ ਉਮਰ। ਤੁਸੀਂ ਜਦੋਂ ਇਹ ਸਾਰਾ ਕੁਝ ਵੇਖਦੇ ਹੋ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਕਨੈਕਟ ਕਰਦੇ ਹੋ? ਹਾਂਜੀ, ਜਿੱਦਾਂ ਭਾਈ ਜੀ ਨੇ ਕਿਹਾ ਸੀ reconciliation ਚਾਹੀਦੀ ਆ। I think there has to be some understanding of what happened, why it happened, and that what happened wasn't good. And I think there has to be some discussion on the topic within India, within the Indian government as well.
ਸੋ ਬਿਲਕੁਲ ਜਿੰਨੇ ਵੀ ਸਾਡੀ ਜਿਹੜੀ ਪੀੜ੍ਹੀ ਆ ਉਹਨਾਂ ਦਾ ਵੀ ਮੰਨਣਾ ਇਹੀ ਹੈ ਕਿ ਇਹ ਜਿਹੜਾ ਇਤਿਹਾਸ ਆ ਇਹਨੂੰ ਕਿਤੇ ਨਾ ਕਿਤੇ ਐਡਰੈਸ ਕਰਨਾ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਆ, ਤਾਂ ਜੋ ਇਦਾਂ ਦੇ ਵਰਤਾਰੇ ਕਦੀ ਵੀ ਕਿਸੇ ਵੀ ਕੌਮ ਨਾਲ ਦੁਬਾਰਾ ਨਾ ਵਾਪਰਨ। ਕਿਉਂਕਿ ਇਹ ਜਿਹੜੇ ਵਰਤਾਰੇ ਹੁੰਦੇ ਆ ਇਹਨਾਂ ਨੂੰ ਜਦੋਂ ਆਪਾਂ ਵਸਾਰ ਦਿੰਦੇ ਆ ਚੇਤਿਆਂ ਦੇ ਵਿੱਚੋਂ, ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡੀ ਜਿਹੜੀ ਹਾਰ ਆ ਕਿਸੇ ਕੌਮ ਦੀ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਇਤਿਹਾਸ ਤੋਂ ਟੁੱਟ ਜਾਂਦੇ ਹਾਂ। ਅਤੇ ਇੱਦਾਂ ਦੀਆਂ ਜਿਹੜੀ ਪ੍ਰਦਰਸ਼ਨੀਆਂ ਇਹ ਘੱਟੋ ਘੱਟ ਸਾਡੇ ਆਉਣ ਵਾਲੀ ਪੀੜ੍ਹੀ ਨੂੰ, ਸਾਡੇ ਬੱਚਿਆਂ ਨੂੰ ਦੱਸਦੀਆਂ ਕਿ ਅਸਲ ਦੇ ਵਿੱਚ ਸਾਡੇ ਨਾਲ ਹੋਇਆ ਕੀ ਕੁਛ ਸੀ। ਹਾਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਆ। ਜਿੱਦਾਂ ਅਨੰਦਪੁਰ ਸਾਹਿਬ ਗੁਰੂ ਸਾਹਿਬ ਨੂੰ ਸਿੰਘਾਂ ਨੇ ਫੋਰਸ ਕੀਤਾ ਕਿ ਹਾਂਜੀ ਆਪਾਂ ਨੂੰ ਅਨੰਦਪੁਰ ਸਾਹਿਬ ਛੱਡਣਾ ਚਾਹੀਦਾ ਵਾ, ਇਹ ਗਊ ਮਾਤਾ ਦੀ ਸਹੁੰ ਖਾ ਰਹੇ ਆ। ਉਹ ਸਾਰੇ ਗੁਰੂ ਸਾਹਿਬ ਕਹਿੰਦੇ ਕਿ ਮੈਨੂੰ ਯਕੀਨ ਨਹੀਂ ਆ, ਪਰ ਤੁਸੀਂ ਆਪਣਾ ਕਰਨਾ ਚਾਹੁੰਦੇ ਆ। ਅਤੇ ਸੰਗਤ ਦਾ ਆਲਵੇਜ਼ ਗੁਰੂ ਸਾਹਿਬ ਨੇ ਸਿਰ ਮੱਥੇ ਮੰਨਿਆ ਹੁਕਮ, ਅਤੇ ਉਹਨਾਂ ਨੇ ਉਹਨੂੰ ਪ੍ਰਵਾਨ ਕਰਕੇ ਫਿਰ ਤੁਹਾਨੂੰ ਸਾਹਮਣੇ ਇਤਿਹਾਸ ਗਵਾਹ ਵਾ ਕਿ ਉਹ ਕੀ ਹੋਇਆ ਕਿ ਉਹਨਾਂ ਨੇ ਝੂਠੀਆਂ ਸਹੁੰਆਂ ਖਾ ਕੇ ਉਹਨਾਂ ਨੇ ਹੀ ਜਿਹੜਾ ਵਾ ਜਿਨ੍ਹਾਂ ਨੇ ਸਹੁੰਆਂ ਖਾਧੀਆਂ ਉਹਨਾਂ ਨੇ ਅਟੈਕ ਕੀਤਾ। ਅਤੇ ਜੇ ਇਹ ਸਾਰੀ ਜਿਹੜੀ ਪਿਕਚਰ ਗੁਰੂ ਸਾਹਿਬ ਨੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਜਿੰਨੀ ਵੀ ਆ ਸਾਨੂੰ ਦਿਖਾਈ ਆ, ਉਹ ਸਾਰਾ ਪ੍ਰੈਕਟੀਕਲ ਆਪਣੀ ਲਾਈਫ ਦੇ ਵਿੱਚ ਲਿਆ ਕੇ ਦਿਖਾਇਆ ਵਾ ਕਿ ਤੁਸੀਂ ਕਿਸੇ ਦੇ ਕਬਜ਼ੇ 'ਚ ਨਾ ਆ ਸਕੋ, ਕਿਉਂਕਿ ਸਾਰੇ ਮਿੱਠੀਆਂ ਗੋਲੀਆਂ ਦਿੰਦੇ ਆ, ਬਟ ਐਂਡ ਆਫ ਡੇ ਜਦੋਂ ਤੁਹਾਡਾ ਟਾਈਮ ਆਉਂਦਾ ਕੋਈ, ਇਹ ਤੁਹਾਡੇ ਧਰਮ 'ਤੇ ਤੁਹਾਡੇ ਧਾਰਮਿਕ ਸਥਾਨ 'ਤੇ ਜਿਹੜਾ ਸਰਬਵਲਤੀ ਸਾਂਝੀ ਜਗ੍ਹਾ ਵਾ ਉੱਥੇ ਵੀ ਅਟੈਕ ਕਰ ਸਕਦੇ ਆ। ਕਿ ਸੋ 40 ਵਰ੍ਹੇ ਤੋਂ ਵੀ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਜੇ ਅਸੀਂ ਤੀਜੇ ਘੱਲੂਘਾਰੇ ਨੂੰ ਜੂਨ 1984 ਨੂੰ ਨਹੀਂ ਭੁੱਲੇ ਤਾਂ ਉਹਦੇ ਵਿੱਚ ਬਹੁਤ ਵੱਡਾ ਹੱਥ ਜਿਹੜਾ ਆ ਉਹ ਇਸ ਤਰੀਕੇ ਦੀਆਂ ਪ੍ਰਦਰਸ਼ਨੀਆਂ ਦਾ ਆ। ਸੋ ਜਿੰਨੀਆਂ ਵੀ ਸੰਸਥਾਵਾਂ ਇਸ ਤਰੀਕੇ ਦੇ ਨਾਲ ਜੂਨ 1984 ਜਾਂ ਨਵੰਬਰ 1984 ਨੂੰ ਸਮਰਪਿਤ ਪ੍ਰਦਰਸ਼ਨੀਆਂ ਲਾਉਂਦੀਆਂ ਤਾਂ ਜੋ ਜਿਹੜਾ ਮੈਸੇਜ ਆ ਸਾਡੀਆਂ ਪੀੜ੍ਹੀਆਂ ਤੱਕ ਪਹੁੰਚ ਸਕੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਵਿਸ਼ੇਸ਼ ਤੌਰ 'ਤੇ ਇੱਥੇ ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਕੁਈਨਜ਼ਲੈਂਡ ਸਿੱਖਸ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਰ ਵਾਰੀ ਉਪਰਾਲਾ ਕਰਕੇ ਜਿਹੜਾ ਇਤਿਹਾਸ ਆ ਸਾਡੇ ਬੱਚਿਆਂ ਤੱਕ ਪਹੁੰਚਾਉਂਦੇ ਆ। ਸੋ ਤੁਸੀਂ ਦੇਖ ਰਹੇ ਸੀ ਕਿ 1984 ਦੀ ਪ੍ਰਦਰਸ਼ਨੀ। ਤੁਸੀਂ ਜੁੜੇ ਰਹੋ ਇੰਡੋਜ਼ TV ਦੇ ਆਸਟ੍ਰੇਲੀਆ ਦੇ ਨਾਲ। ਬਹੁਤ ਛੇਤੀ ਅਸੀਂ ਫਿਰ ਕਿਤੇ ਨਾ ਕਿਤੇ ਤੁਹਾਡੇ ਨਾਲ ਇਕੱਠੇ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।